ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਸ਼੍ਰੀ ਨਨਕਾਣਾ ਸਾਹਿਬ ਵਿਖੇ ਜਾਣ ਵਾਲਾ ਸਿੱਖ ਸੰਗਤਾਂ ਦਾ ਜੱਥਾ ਰੋਕਣ ਤੇ ਸਿਆਸਤ ਗਰਮਾ ਗਈ ਹੈ। ਇੱਕ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਕਰੜੀ ਆਲੋਚਨਾ ਕੀਤੀ ਗਈ ਤੇ ਦੂਜੇ ਪਾਸੇ ਕਾਂਗਰਸ ਨੇ ਵੀ ਬੀਜੇਪੀ ਸਰਕਾਰ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੀ ਨਨਕਾਣਾ ਸਾਹਿਬ ਲਈ ਜੱਥੇ ਤੇ ਰੋਕ ਲਾਉਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਦਿਹਾੜੇ ਸੰਬੰਧੀ ਪਾਕਿਸਤਾਨ ਵਿਖੇ ਹੋ ਰਹੇ ਸਮਾਗਮਾਂ 'ਚ ਸ਼ਮੂਲੀਅਤ ਲਈ ਜਾਣ ਵਾਲੇ ਜੱਥੇ ਤੇ ਭਾਰਤ ਸਰਕਾਰ ਵੱਲੋਂ ਰੋਕ ਲਾ ਦਿੱਤੀ ਗਈ ਹੈ। ਬੀਬੀ ਜਗੀਰ ਕੌਰ ਨੇ ਇਸ ਮਾਮਲੇ 'ਚ ਪੀਐਮ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਰੋਸ ਪ੍ਰਗਟ ਕੀਤਾ ਹੈ। ਉਹਨਾਂ ਆਪਣੇ ਪੱਤਰ 'ਚ ਕਿਹਾ ਕਿ ਭਾਰਤ ਸਰਕਾਰ ਦੇ ਫੈਸਲੇ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਸਰਕਾਰ ਨੂੰ ਇਸ ਫੈਸਲੇ ਤੇ ਮੁੜ ਗੌਰ ਕਰਨਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਨੇ ਉਹਨਾਂ ਨੂੰ 21 ਫਰਵਰੀ ਨੂੰ ਸ਼੍ਰੀ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਇਜਾਜ਼ਤ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਤਿਆਰੀਆਂ ਮੁਕੰਮਲ ਹੋਣ ਦੇ ਬਾਵਜੂਦ ਆਖਰੀ ਮੌਕੇ ਜੱਥੇ ਤੇ ਰੋਕ ਲਾਉਣੀ ਸਿੱਖ ਭਾਵਨਾਵਾਂ ਦਾ ਨਿਰਾਦਰ ਹੈ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਯਾਦ ਦਿਵਾਇਆ ਕਿ ਜੱਥੇ ਸੰਬੰਧੀ 12 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ, ਪਰ ਆਖਰੀ ਮੌਕੇ ਤੇ ਜੱਥੇ ਨੂੰ ਰੱਦ ਕਰ ਦੇਣਾ ਹੈਰਾਨੀਜਨਕ ਹੈ। ਉਹਨਾਂ ਕਿਹਾ ਕਿ ਸ਼੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾਉਣ ਲਈ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਠੇਸ ਪੁੱਜੀ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਬੀਤੇ ਕਈ ਚਿਰ ਤੋਂ ਬੰਦ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਆਪਣੇ ਪਾਵਨ ਅਸਥਾਨਾਂ ਦੇ ਦਰਸ਼ਨਾਂ ਤੋਂ ਰੋਕਣਾ ਬੇहद ਮੰਦਭਾਗਾ ਹੈ, ਜਿਸ ਲਈ ਸੰਜੀਦਗੀ ਨਾਲ ਗੌਰ ਕੀਤਾ ਜਾਵੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਤੁਰੰਤ ਖੋਲ੍ਹਣ ਦੀ ਮੰਗ ਕੀਤੀ। ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ, ਬਹੁਤ ਸਾਰੀਆਂ ਕੁਰਬਾਨੀਆਂ ਦੇ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਜਿਹੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਵਿੱਚ ਆਈ, ਜਿਹਦੇ ਵਿੱਚ ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸਿੱਖਾਂ ਨੇ ਗੁਰਮਤਿ ਦੇ ਤਹਿਤ ਆਪਣੀ ਹਿੱਸਾ 'ਚ ਲਈ, ਉੱਥੇ ਫਿਰ ਵੱਡੀ ਕੁਰਬਾਨੀ ਕੀਤੀ ਗਈ ਨਨਕਾਣਾ ਸਾਹਿਬ ਦੇ ਵਿੱਚ। ਮੈਂ ਸਮਝਦੀ ਹਾਂ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਏਡੀਆਂ ਕਿਸੇ ਵੀ ਧਰਮ ਵਿੱਚ ਕੁਰਬਾਨੀਆਂ ਨਹੀਂ ਹੋਈਆਂ ਜਿੰਨੀਆਂ ਸਿੱਖ ਧਰਮ ਦੇ ਵਿੱਚ ਕੁਰਬਾਨੀਆਂ ਹੋਈਆਂ। ਭਾਈ ਲਛਮਣ ਸਿੰਘ ਜੀ, ਭਾਈ ਦਲੀਪ ਸਿੰਘ ਜੀ, ਭਾਈ ਕਰਤਾਰ ਸਿੰਘ ਜੀ ਝੱਬਰ ਸਾਹਿਬ ਤੇ ਉਹਨਾਂ ਦੇ ਸਾਰੇ ਸਾਥੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਸ਼ਹੀਦ ਹੋ ਗਏ, ਉੱਥੇ ਉਹਨਾਂ ਦੀਆਂ ਖੂਨ ਦੇ ਨਾਲ ਇਹ ਸਿੱਖ ਫੁਲਵਾੜੀ ਜਿਹੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਹੋਂਦ ਵਿੱਚ ਆਈ। ਉਹਨਾਂ ਦੇ ਸੀਨੇ ਦੀ ਮਿੱਝ ਪਈ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਦੇ ਵਿੱਚ। ਤੇ ਸਭ ਤੋਂ ਜਿਹੜੀ ਦਰਦਨਾਕ ਘਟਨਾ ਹੁੰਦੀ ਹੈ ਕਿ ਉੱਥੇ ਜਦੋਂ ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਜਾ ਕੇ ਬੈਠੇ, ਗੋਲੀ ਚੱਲੀ, ਦਰਵਾਜ਼ੇ ਦੇ ਵਿੱਚੋਂ ਜੋ ਗੋਲੀਆਂ ਚੱਲੀਆਂ ਤੇ ਉਹਨਾਂ ਦੇ ਜਾ ਕੇ ਜੋ ਗੋਲੀਆਂ ਲੱਗੀਆਂ ਤੇ ਉਹ ਲੱਥ-ਪੱਥ ਹੋ ਗਏ ਖੂਨ ਨਾਲ। ਤੇ ਲੱਥ-ਪੱਥ ਹੋਇਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੱਫਾ ਮਾਰ ਲਿਆ ਵੀ ਮੇਰੇ ਗੁਰੂ ਦੀ ਗੋਦ ਵਿੱਚ ਨਾ ਲੱਗ ਜੇ, ਮੇਰੇ ਗੁਰੂ ਦੀ ਹਿੱਕ 'ਚ ਨਾ ਲੱਗ ਜੇ, ਮੈਂ ਭਾਵੇਂ ਬਿੰਨਿਆ ਜਾਵਾਂ ਤੇ ਪਰ ਮੇਰੇ ਗੁਰੂ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ ਹੈ। ਤੇ ਲੱਥ-ਪੱਥ ਹੋਏ ਖੂਨ ਦੇ ਉੱਥੇ ਜਿਹੜਾ ਉਹਨੇ ਜੱਫਾ ਮਾਰ ਲਿਆ। ਇੱਕ ਹੋਰ ਜਿਹੜੀ ਬੜੀ ਦਰਦਨਾਕ ਘਟਨਾ ਕਿ ਜਿਹੜੇ ਸਿੰਘ ਉੱਥੇ ਜਾਂ ਜੇ ਸਹਿ ਕਰੇ ਸੀ, ਅਜੇ ਸ਼ਹੀਦ ਨਹੀਂ ਸੀ ਹੋਏ, ਉਹਨਾਂ ਦੀਆਂ ਲੱਤਾਂ ਬਾਹਾਂ ਕੱਟ ਕੇ ਉੱਥੇ ਢੇਰ ਲਾ ਦਿੱਤੇ, ਖੂਨ ਨਾਲ ਭਰਿਆ ਹੋਇਆ। ਜਦੋਂ ਅੰਦਰ ਹਾਲ ਸੰਗਤਾਂ ਨੇ ਜੋ ਦੇਖਿਆ ਤੇ ਫਿਰ ਉੱਥੇ ਧੋਣ ਲੱਗੇ, ਇਕੱਠਾ ਕਰਨ ਲੱਗੇ ਤਾਂ ਇੱਕ ਬਾਰੀ ਦੇ ਵਿੱਚੋਂ ਦੀ ਆਵਾਜ਼ ਆਉਂਦੀ, ਚੀਕਾਂ ਆਉਂਦੀਆਂ ਕਿ ਛੋਟਾ ਜਿਹਾ 8 ਸਾਲ ਦਾ ਬੱਚਾ ਜਿਹੜਾ ਸੱਜਿਆ ਤਜਿਆ ਭਾਈ ਕੇਰ ਸਿੰਘ ਦਾ, ਜਿਹਦਾ ਬਾਪ ਸ਼ਹੀਦ ਹੋ ਗਿਆ ਸੀ, ਉਹ ਆਵਾਜ਼ਾਂ ਦੇ ਰਿਹਾ ਕਿ ਬਾਪੂ ਮੈਂ ਵੀ ਸ਼ਹੀਦ ਹੋਣਾ, ਮੈਂ ਵੀ ਸ਼ਹੀਦ ਹੋਣਾ। ਤੇ ਉਹਨਾਂ ਨੇ ਦੇਖਿਆ ਕਿ ਇਹ ਆਵਾਜ਼ ਕਿਹਦੀ ਹੈ। ਜਦੋਂ ਬਾਰੀ ਖੋਲ੍ਹੀ ਹੈ ਤੇ 8 ਸਾਲ ਦਾ ਦਰਬਾਰਾ ਸਿੰਘ ਪਿੰਡ ਜਰਗ ਦਾ ਉਹ ਉੱਥੇ ਖੜਾ ਤੇ ਉਹਨਾਂ ਨੇ ਦੁਸ਼ਮਣਾਂ ਨੇ ਕੱਢ ਕੇ, ਉਹਨਾਂ ਦੇ ਗੁੰਡਿਆਂ ਨੇ ਕੱਢ ਕੇ ਨਰਾਣੇ ਦੇ ਨੇ ਉਹਨੂੰ ਚੱਕ ਕੇ ਜਿਉਂਦੇ ਨੂੰ ਉੱਥੇ ਜਿਹੜੀ ਲਾਸ਼ਾਂ ਸੜ ਰਹੀਆਂ ਸੀ ਉਹਦੇ ਸੁੱਟ ਦਿੱਤਾ। ਸੋ ਇੰਨੇ ਦਰਦਨਾਕ ਘਟਨਾਵਾਂ ਉੱਥੇ ਵਾਪਰੀਆਂ, ਸ਼ਾਇਦ ਹਿਰਦਾ ਬਲੂੰਦਰਿਆ ਜਾਂਦਾ। ਔਰ ਮੈਂ ਕਹਿੰਦੀ ਸਾਡੀ ਜ਼ੁਬਾਨ 'ਚੋਂ ਗੱਲ ਕਰਨ ਲੱਗਿਆਂ ਵੀ ਅਸੀਂ ਥਿੜਕਦੇ ਹਾਂ ਕਿ ਇਹੋ ਜਿਹੀ ਸ਼ਹਾਦਤ ਦੀ ਗੱਲ ਦੱਸੀਏ ਕਿੱਦਾਂ ਸੰਗਤ। ਸੋ ਬਹੁਤ ਹੀ ਦਰਦਨਾਕ ਘਟਨਾ। ਔਰ ਮੈਂ ਸਮਝਦੀ ਕਿ ਸਾਡੇ ਮੇਰੇ ਖਾਸ ਕਰਕੇ ਧੰਨ ਭਾਗ ਹੈ ਕਿ ਮੈਨੂੰ ਇਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਨ ਦਾ ਸਮਾਂ ਜਿਹੜਾ ਇਹ ਸ਼ਤਾਬਦੀ 100 ਸਾਲਾ ਮਨਾਉਣ ਦੀ ਜਿਹੜੀ ਬਖਸ਼ਿਸ਼ ਹੋਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਸਮਝਦੇ ਹੋਇਆ 100 ਸਾਲ ਦੀ ਸ਼ਤਾਬਦੀ ਜਿਹੜੀ ਹੈ ਉਸ ਨਗਰ 'ਚ ਆ ਕੇ ਮਨਾ ਰਹੀ ਹੈ, ਸਾਰੇ ਸ਼ਹੀਦਾਂ ਨੂੰ ਸਮਰਪਿਤ ਕਰਕੇ।
ਜਿੰਨੇ ਵੀ ਭਾਈ ਲਛਮਣ ਸਿੰਘ ਜੀ ਦੇ ਸਮੇਤ ਜਿੰਨੇ ਵੀ ਬਾਕੀ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਵਿੱਚ ਇਹ 100 ਸਾਲਾ ਇਤਿਹਾਸ ਫਿਰ ਦੁਬਾਰਾ ਸੰਗਤ ਵਿੱਚ ਦੱਸਿਆ ਜਾਵੇ ਤਾਂ ਜੋ ਕੌਮ ਨੂੰ ਪਤਾ ਲੱਗ ਜਾਵੇ ਵੀ ਗੁਰਦੁਆਰੇ ਉਹਨਾਂ ਮਹੰਤਾਂ ਕੋਲੋਂ ਉਹਨਾਂ ਮਸੰਦਾਂ ਕੋਲੋਂ ਜਿਨ੍ਹਾਂ ਨੇ ਗੁਰਮਤਿ ਦਾ ਕਾਣ ਕੀਤਾ ਸੀ, ਜਿਨ੍ਹਾਂ ਨੇ ਮਰਿਆਦਾ ਦਾ ਕਾਣ ਕੀਤਾ ਸੀ, ਜਿਨ੍ਹਾਂ ਨੇ ਇੱਥੇ ਅਸ਼ਲੀਲ ਨਾਚ ਨਚਾਏ ਸੀ, ਜਿਨ੍ਹਾਂ ਲੋਕਾਂ ਨੇ ਉੱਥੇ ਸ਼ਰਾਬਾਂ ਪੀਤੀਆਂ, ਨਸ਼ਿਆਂ ਦੇ ਲੋਰ ਵਿੱਚ ਬਹੁਤ ਮਾੜੇ ਕਰਮ ਕੀਤੇ ਸੀਗੇ, ਉਹਨਾਂ ਤੋਂ ਕਿੱਦਾਂ ਗੁਰਮਤਿ ਵਿੱਚ ਲਿਆਂਦੇ। ਤੇ ਸਾਨੂੰ ਵੀ ਅੱਜ ਸੇਧ ਲਿਆਉਣ ਦੀ ਲੋੜ ਹੈ ਕਿ ਆਪਣੇ ਗੁਰੂ ਘਰ ਦੀ ਗੁਰਮਤਿ ਦੇ ਵਾਸਤੇ, ਮਰਿਆਦਾ ਵਾਸਤੇ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਜੋ ਆਜ਼ਾਦ ਕਰਾਇਆ ਸੀ ਉਸ ਦੀ ਸਾਰੀ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਸਾਰੀ ਕੌਮ ਫਿਰ ਇਕੱਠੀ ਹੋਵੇ, ਤਤਪਰ ਹੋਵੇ ਕਿ ਅਸੀਂ ਗੁਰੂ ਨੂੰ ਸਮਰਪਿਤ ਹੋਣਾ। ਸੋ ਮੈਂ ਨਮਸਕਾਰ ਕਰਦੀ ਉਹਨਾਂ ਸ਼ਹੀਦਾਂ ਨੂੰ ਤੇ ਨਾਲ ਹੀ ਅਰਦਾਸ ਕਰਦੀ ਹਾਂ ਕਿ ਅਸੀਂ ਸਾਰੇ ਨਗਰ ਵਾਲੇ, ਇਲਾਕੇ ਵਾਲੇ, ਇਕੱਲੇ ਨਹੀਂ, ਸਾਰੇ ਹਿੰਦੁਸਤਾਨ ਕੀ ਵਰਲਡ ਵਿੱਚ ਵਸਦੇ ਸਿੱਖ ਜਿਹੜੇ ਹੈ ਉਸ ਦੇ ਨੂੰ ਸ਼ਰਧਾ ਨਾਲ ਸਿਰ ਝੁਕਾਈਏ, ਕਿਤੇ ਵੀ ਅਸੀਂ ਵਸਦੇ ਹੋਈਏ, ਲੇਕਿਨ ਸਾਡਾ ਧਿਆਨ ਇਸ ਸਮਾਗਮ 'ਚ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਬਾਹਰ ਬੈਠੇ ਵੀ ਭਾਈ ਲਛਮਣ ਸਿੰਘ ਜੀ ਤੇ ਬਾਕੀ ਸਾਰੇ ਸ਼ਹੀਦਾਂ ਨੂੰ ਨਮਸਕਾਰ ਕਰ ਸਕੀਏ। ਦੇਖੋ, ਇਹ ਉਹਨਾਂ ਦੀ ਮਾੜੀ ਸੋਚ ਹੈ ਜੀ, ਉਹਨਾਂ ਦੀ ਸਿੱਖਾਂ ਪ੍ਰਤੀ ਜਾਂ ਧਰਮ ਪ੍ਰਤੀ ਜੋ ਨੈਗੇਟਿਵਿਟੀ ਦਿਸੀ ਹੈ, ਮੈਂ ਸਮਝਦੀ ਹੈ ਕਿ ਇਹ ਨਹੀਂ ਸੀ ਹੋਣਾ ਚਾਹੀਦਾ। ਜੋ ਉਹਨਾਂ ਨੇ ਚਿੱਠੀ ਵੀ ਕੱਲ੍ਹ ਆਈ ਹੈ, ਸਾਡਾ ਜਥਾ ਬਿਲਕੁਲ ਤਿਆਰ ਸੀ, ਅਸੀਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ, ਸਾਡੇ ਸਾਰੇ ਟਰਾਂਸਪੋਰਟ ਦੇ ਪ੍ਰਬੰਧ ਅਸੀਂ ਉੱਥੇ ਸਾਰੇ ਕਹਿ ਕੇ ਕਰਵਾ ਲਏ ਸੀ। ਪਰ ਦੁੱਖ ਦੀ ਗੱਲ ਇਹ ਹੈ ਕਿ ਠੀਕ ਇਸ ਵੇਲੇ ਹੀ ਤਕਰੀਬਨ 6 ਵਜੇ ਦੇ ਕਰੀਬ ਸਾਨੂੰ 6:30 ਵਜੇ ਜਦੋਂ ਉਹ ਆਈ ਹੈ ਈਮੇਲ, ਇਮੀਡੀਏਟ ਮੈਂ ਪ੍ਰੈਸ ਨੂੰ ਦੱਸਿਆ ਇਸ ਕਰਕੇ ਕਿ ਸਾਡੇ ਸ਼ਰਧਾਲੂ ਰਸਤੇ 'ਚ ਵੀ ਆ ਰਹੇ ਆ ਜਾਂ ਪਹੁੰਚ ਗਏ ਆ, ਉਹਨੂੰ ਪਤਾ ਲੱਗ ਜਾਵੇ ਕਿਤੇ ਇੱਕਦਮ ਫਿਰ ਸਵੇਰੇ ਜਾ ਕੇ ਸਾਰੇ ਇਕੱਠੇ ਨਾ ਹੋ ਜਾਣ, ਕਿਉਂਕਿ ਅਸੀਂ ਵੀਜ਼ਾ ਦੇ ਵਾਲੇ ਪਾਸਪੋਰਟ ਸੀ ਜਿਹੜੇ ਡਿਸਟਰੀਬਿਊਟ ਕਰ ਚੁੱਕੇ ਸੀਗੇ ਵੀ ਘਰਾਂ ਨੂੰ ਚਲੇ ਗਏ। ਸਾਨੂੰ ਇਹ ਸੀਗਾ ਕਿ ਸਿੱਧਾ ਹੀ ਨਾ ਜਾ ਕੇ ਬਾਰਡਰ ਦੇ ਉੱਤੇ। ਅੱਜ ਇੱਕ ਫੋਟੋ ਆਈ ਹੈ, ਉੱਥੋਂ ਵੀਡੀਓ ਆਈ ਹੈ ਕਿ ਜਿਹੜੇ ਨਨਕਾਣਾ ਸਾਹਿਬ ਤੋਂ ਆ ਕੇ ਸੰਗਤਾਂ ਉੱਥੇ ਹਾਰ ਲੈ ਕੇ ਖੜੀਆਂ ਹੋਈਆਂ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਥੇ ਨਹੀਂ ਪਹੁੰਚਣਾ ਜਥਾ। ਸੋ ਉਹ ਅੱਗੇ ਰਿਸੀਵ ਕਰਨ ਨੂੰ ਖੜੇ ਸੀਗੇ ਕਿ ਜਥਾ ਆ ਰਿਹਾ ਤੇ ਅਸੀਂ ਉਹਨਾਂ ਨੂੰ ਰਿਸੀਵ ਕਰਨਾ। ਸੋ ਮੈਂ ਜਿੱਥੇ ਇਹਦੀ ਸਖਤ ਨਿੰਦਾ ਵੀ ਕਰਦੀ ਹਾਂ, ਉੱਥੇ ਮੈਂ ਸਮਝਦੀ ਹਾਂ ਕਿ ਸਿੱਖ ਕੌਮ ਦੀ ਪਤਾ ਨਹੀਂ ਕੀ ਇਹਨਾਂ ਲੋਕਾਂ ਦੇ ਮਨ ਵਿੱਚ ਵਸਿਆ ਹੋਇਆ ਕਿ ਹਮੇਸ਼ਾ ਹੀ ਇਹਨਾਂ ਨੇ ਜਿੱਥੇ ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਹੋਏ ਭਾਰਤ ਸਰਕਾਰ ਵੱਲੋਂ, ਜਿੱਥੇ ਸਾਡਾ 84 ਦੇ ਕਤਲੇਆਮ ਹੋਏ ਭਾਰਤ ਸਰਕਾਰ ਵੱਲੋਂ, ਉੱਥੇ ਸਾਡੇ ਇਸ ਮਹਾਨ ਸ਼ਹੀਦਾਂ ਦੇ ਦਿਹਾੜੇ ਨੂੰ ਮਨਾਉਣ ਵਿੱਚ ਜੋ ਇਹਨਾਂ ਰੁਕਾਵਟ ਪਾਈ ਹੈ ਜਾਂ ਰੋਕ ਲਾਈ ਹੈ, ਸਾਨੂੰ ਬਹੁਤ ਪੀੜਾ ਹੋਈ ਹੈ। ਔਰ ਜਿਹੜੇ ਸ਼ਰਧਾਲੂ ਬੜੇ ਮਾਯੂਸ ਅੱਜ ਮੁੜ ਕੇ ਗਏ ਹੈ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ, ਇਹੀ ਕਹਿ ਕੇ ਸੱਚੇ ਪਾਤਸ਼ਾਹ ਹੁਣ ਸਾਡੀ ਹਾਜ਼ਰੀ ਇੱਥੋਂ ਹੀ ਕਬੂਲ ਕਰੋ। ਅਸੀਂ ਤੇ ਉਸ ਥਾਂ ਤੇ ਚੱਲੇ ਸੀ ਜਿੱਥੇ ਅਸੀਂ ਦੇਖਣਾ ਸੀ ਵੀ ਕਿੱਥੇ ਸਾਡਾ ਉਹ ਜਿਹੜਾ ਛੋਟਾ ਜਿਹਾ ਬੱਚਾ ਸ਼ਹੀਦ ਹੋ ਗਿਆ, ਕਿੱਥੇ ਉਹ ਉਂਗਲੀਆਂ ਲੱਭਦੇ ਹੋਣਗੇ ਨਿੱਕੀਆਂ ਨਿੱਕੀਆਂ ਕਿ ਉਹਦੇ ਵੀ ਉਂਗਲੀਆਂ ਕੱਢੋ, ਉਹਦੇ ਵੀ ਅੰਗ ਕੱਢੋ, ਕਿਸ ਤਰ੍ਹਾਂ ਉਹ ਲੱਭਦੇ ਹੋਣਗੇ। ਇਸ ਤੇ ਦੇਖਣ ਜਾਣਾ ਸੀਗਾ ਵੀ ਕਿਸ ਤਰ੍ਹਾਂ ਸਾਡੇ ਸ਼ਹੀਦ ਉੱਥੇ ਹੋਏ ਹੈ। ਸੋ ਮੈਂ ਸਮਝਦੀ ਹਾਂ ਕਿ ਇਹ ਉਹਨਾਂ ਦੀ ਸੋਚ ਹੈ ਜੀ। ਅੱਜ ਫਿਰ ਮੈਂ ਚਿੱਠੀ ਲਿਖੀ ਹੈ ਦੁਬਾਰਾ, ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖੀ ਹੈ, ਹੋਮ ਮਿਨਿਸਟਰ ਨੂੰ ਵੀ ਲਿਖੀ ਹੈ ਕਿ ਇੱਕ ਵਾਰੀ ਆਪਣੇ ਫੈਸਲੇ ਰਿਵਿਊ ਕਰੋ ਤਾਂ ਜੋ ਸਾਨੂੰ ਅੱਜ ਨਹੀਂ ਤੇ ਕੱਲ੍ਹ ਹੀ ਮਨਜ਼ੂਰੀ ਦੇ ਦਿਓ, ਅਸੀਂ 21 ਤੋਂ ਪਹਿਲਾਂ ਜਾ ਕੇ ਉੱਥੇ ਪਹੁੰਚ ਸਕੀਏ। ਬਟਾਲਾ ਤੋਂ ਜਤਿੰਦਰ ਕੁੰਦਲ, ਇੰਡੋਜ਼ ਟੀਵੀ, ਆਸਟ੍ਰੇਲੀਆ।